ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅੰਦਰੂਨੀ ਲੜਾਈ ਉਦੋਂ ਸਿਖਰ ਤੇ ਜਾ ਪਹੁੰਚੀ ਜਦੋਂ ਆਮ ਆਦਮੀ ਪਾਰਟੀ ਦੇ ਕਾਰਜਕਾਰਨੀ ਨੇ ਬਹੁਮਤ ਦੇ ਨਾਲ ਪਾਰਟੀ ਦੇ ਸੂਬਾਈ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ ਕਰ ਦਿੱਤਾ। ਇਹ ਮਤਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਗਿਆ ਹੈ। ਪਰ ਆਮ ਆਦਮੀ ਪਾਰਟੀ ਦੇ ਸਟੇਟ ਇੰਚਾਰਜ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਇਹ ਖਬਰ ਗਲਤ ਹੈ। ਸੋ ਵਿਊਅਰਸ, ਕੀ ਇਹ ਸੱਚਮੁੱਚ ਬੇਸਲੈਸ ਰਿਊਮਰ ਹੈ ਜਾਂ ਫਿਰ ਇਸ ਵਿੱਚ ਕੋਈ ਸੱਚਾਈ ਹੈ? ਇਸ ਸੰਬੰਧੀ ਅਤੇ ਹੋਰ ਵਿਸਰ ਮੁੱਦਿਆਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਵੀਰ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਆਲਰੇਡੀ ਗੱਲਬਾਤ ਕੀਤੀ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਤੁਹਾਨੂੰ ਪਾਰਟੀ ਵਿੱਚੋਂ ਕੱਢਣ ਦੀਆਂ ਤਿਆਰੀਆਂ ਹੋ ਰਹੀਆਂ ਜਾਂ ਮਤਾ ਪਾਸ ਕੀਤਾ ਹੈ, ਇਸ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਵਿੱਚ ਕਿੰਨਾ ਕੁ ਰਿਊਮਰ ਹੈ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਭੈਣ ਜੀ, ਇਹ ਪਰਸੋਂ ਖਬਰ ਪੰਜਾਬ ਦੇ ਸਾਰੇ 'ਚ ਮੈਨੂੰ ਪਤਾ ਲੱਗਾ। ਮੈਂ ਉਸ ਵੇਲੇ ਦਿੱਲੀ ਸਾਂ ਜੀ। ਉੱਥੇ ਮੀਟਿੰਗ ਸੀਗੀ ਕੇਜਰੀਵਾਲ ਸਾਹਿਬ ਦੇ ਨਾਲ। 7 ਸਟੇਟਾਂ ਦੇ ਕਨਵੀਨਰ ਤੇ ਅਬਜ਼ਰਵਰ ਸੀਗੇ ਉੱਥੇ। ਹਾਂਜੀ। ਤਾਂ ਜਦੋਂ ਮੈਂ ਸ਼ਾਮ ਨੂੰ ਉਸ ਮੀਟਿੰਗ ਤੋਂ ਨਿਕਲਿਆ ਤਾਂ ਮੈਨੂੰ ਪੰਜਾਬ ਤੋਂ ਕੋਈ ਟੈਲੀਫੋਨ ਗਏ ਤੇ ਇਹੋ ਜਿਹੀ ਖਬਰ ਜਿਹੜੀ ਹੈ ਡਾਕਟਰ ਦਲਜੀਤ ਸਿੰਘ ਹੋਣਾ ਨੇ ਕੋਈ ਭੇਜੀ ਹੈ ਕਿ ਉਹਨਾਂ ਨੇ ਟੈਲੀ ਕਾਨਫਰੰਸ ਕੀਤੀ ਆ ਆਪਣੇ ਬਾਕੀ ਬੰਦਿਆਂ ਦੇ ਨਾਲ ਤੇ ਸਾਨੂੰ ਉਹਨਾਂ ਨੇ ਲਾਉਣ ਦੀ ਸਿਫਾਰਿਸ਼ ਕੀਤੀ ਆ। ਹਾਂਜੀ। ਮੈਂ ਦੇਖਿਆ ਵੀ ਚਲੋ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਸੀ ਕਰ ਸਕਦਾ। ਮੈਂ ਕਿਹਾ ਕਿਉਂਕਿ ਮੇਰਾ ਆਪਣਾ ਪਰਸਨਲ ਮਸਲਾ ਵਾ, ਮੈਂ ਆਪਣੇ ਪਰਸਨਲ ਮਸਲੇ ਤੇ ਮੇਰਾ ਕਮੈਂਟਸ ਕਰਨਾ ਠੀਕ ਨਹੀਂ ਗਾ ਜੀ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਕੋਲੋਂ ਕੇਜਰੀਵਾਲ ਸਾਹਿਬ ਦਾ ਨੰਬਰ ਲੈ ਲਓ। ਤੁਸੀਂ ਸੰਜੇ ਸਿੰਘ ਜਿਹੜੇ ਆਬਜ਼ਰਵਰ ਨੇ ਸਟੇਟ ਦੇ, ਉਹਨਾਂ ਦਾ ਨੰਬਰ ਲੈ ਲਓ। ਤੁਸੀਂ ਇਹਦੇ ਮੁਤਲਕ ਉਹਨਾਂ ਨਾਲ ਗੱਲ ਕਰ ਲਓ ਜੀ। ਔਰ ਉਹਨਾਂ ਨੇ ਗੱਲ ਕੀਤੀ ਜਦੋਂ ਤੋਂ ਉਹਨਾਂ ਨੇ, ਤੁਹਾਨੂੰ ਪਤਾ ਹੀ ਹੈ ਵੀ ਸੰਜੇ ਸਿੰਘ ਹੋਣਾ ਟਵੀਟ ਕਰਕੇ ਵੀ ਸਾਰੇ ਭੇਜ ਦਿੱਤਾ ਵੀ ਇਹ ਖਬਰ ਜਿਹੜੀ ਆ ਮੇਰਾ ਆਧਾਰਿਤ ਆ, ਇਹ ਕੋਈ ਸੱਚਾਈ ਨਹੀਂ। ਛੋਟੇਪੁਰ ਸਾਡਾ ਕਨਵੀਨਰ ਆ ਉੱਥੋਂ ਦਾ। ਹਾਂਜੀ। ਔਰ ਜਿਹੜੇ ਪ੍ਰੋਗਰਾਮ ਪਾਰਟੀ ਨੇ ਫਿਕਸ ਕੀਤੇ ਹੋਏ ਆ ਉਹਦੇ ਤੇ ਉਹ ਕੰਮ ਕਰ ਰਹੇ ਨੇ। ਹਾਂਜੀ। ਤਾਂ ਇਹਦੇ ਤੇ ਮੇਰਾ ਬਹੁਤਾ ਕੋਈ ਕਮੈਂਟ ਕਰਨਾ ਇਸ ਇਸ਼ੂ ਤੇ ਠੀਕ ਨਹੀਂ ਸੀਗਾ ਜੀ। ਇਸ ਕਰਕੇ ਮੈਂ ਕਿਤੇ ਵੀ ਕੋਈ ਕਮੈਂਟ ਨਹੀਂ ਕੀਤੇ। ਪਰ ਇਹ ਜ਼ਰੂਰ ਮੈਂ ਕਹਿੰਦਾ ਵੀ ਇਹਦੇ ਨਾਲ ਇਹ ਦੁਖਦਾਈ ਗੱਲ ਹੈ ਕਿ ਜਿਹੜੀਆਂ ਗੱਲਾਂ ਪਾਰਟੀ ਦੇ ਵਿੱਚ ਹੋਣੀਆਂ ਚਾਹੀਦੀਆਂ ਸੀਗੀਆਂ ਜੀ ਉਹ ਬਾਹਰ ਹੋਈਆਂ ਨੇ। ਇਹਦੀ ਮੈਨੂੰ ਜ਼ਰੂਰ ਤਕਲੀਫ ਹੈ ਜੀ। ਬਿਲਕੁਲ। ਬਾਕੀ ਮੇਰੇ ਉਹਨਾਂ ਨੂੰ ਸਾਥੀਆਂ ਨੂੰ ਵੀ PAC ਨੇ ਨਿਯੁਕਤ ਕੀਤਾ ਹੋਇਆ ਸੀ ਔਰ ਮੇਰੀ ਨਿਯੁਕਤੀ ਵੀ ਜਿਹੜੀ ਆ ਉਹ PAC ਵੱਲੋਂ ਸੀ ਜੀ। ਇਸ ਕਰਕੇ ਜੇ ਕੋਈ ਵੀ ਗੱਲ ਸੀ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਵਿਦਨ ਪਾਰਟੀ ਦੇ ਅੰਦਰ ਰਹਿ ਕੇ ਜੋ ਮਰਜ਼ੀ ਬੰਦਾ ਕਰੇ। ਹਾਂਜੀ। ਜਦੋਂ ਕਿ ਲੜਾਈ ਬਹੁਤ ਵੱਡੀ ਪੰਜਾਬ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਔਰ ਬਾਹਰ ਬੈਠੇ ਪੰਜਾਬੀਆਂ ਦਾ ਔਰ ਉੱਥੇ ਪੰਜਾਬੀਆਂ ਸਾਰਿਆਂ ਦਾ ਇੱਥੇ ਜੀ ਮਨ ਬਣਿਆ ਹੋਇਆ ਉਹਨਾਂ ਤੋਂ ਜਾਨ ਛਡਾਉਣ ਦਾ ਲੋਕਾਂ ਦਾ। ਹਾਂਜੀ। ਕਿਉਂਕਿ ਜੋ ਪੰਜਾਬ ਦੇ ਹਾਲਾਤ ਬਣਾ ਦਿੱਤੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨੇ ਤੇ ਅਕਾਲੀਆਂ ਨੇ, ਲੋਕ ਉਹਦੇ ਤੋਂ ਬਹੁਤ ਦੁਖੀ ਸੀਗੇ। ਤਾਂ ਲੋਕਾਂ ਨੂੰ ਵੀ ਇਸ ਚੀਜ਼ ਦੀ ਤਕਲੀਫ ਹੋਈ ਹੈ ਵੀ ਕੀ ਹੋਇਆ ਜੀ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਇਸ ਅਹੁਦੇ ਦੇ ਕਾਬਲ ਆ। ਮੈਂ ਤਾਂ ਵਰਕਰ ਆਦਮੀ ਹਾਂ। ਮੈਂ ਸਵੇਰ ਤੋਂ ਸ਼ਾਮ ਤੱਕ 24 ਘੰਟੇ ਜੋ 18 ਘੰਟੇ ਸੜਕ ਤੇ ਰਹਿਣ ਵਾਲਾ ਬੰਦਾ ਜੀ। ਚਾਹੀਦਾ ਇਹ ਸੀਗਾ ਵੀ ਪਾਰਟੀ ਦੇ ਵਿੱਚ ਬਹਿ ਕੇ ਜੋ ਮਰਜ਼ੀ ਗੱਲ ਕਰਦੇ, ਜੋ ਉਹਨਾਂ ਦੇ ਮਨ ਦੀ ਖਾਸ਼ ਉਹ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ, ਪਰ ਬਾਹਰ ਗੱਲ ਨਹੀਂ ਸੀ ਕਰਨੀ ਚਾਹੀਦੀ ਜੀ ਜੀ। ਤਾਂ ਵੀਰ ਜੀ, ਤੁਸੀਂ ਗੱਲ ਕੀਤੀ ਕਿ ਇਹ ਚੀਜ਼ਾਂ ਪਾਰਟੀ ਦੇ ਵਿੱਚ ਹੋਣੀਆਂ ਚਾਹੀਦੀਆਂ, ਪਰ ਇਹ ਗੱਲਾਂ ਪਾਰਟੀ ਤੋਂ ਬਾਹਰ ਕਿਉਂ ਆਈਆਂ? ਤੁਹਾਨੂੰ ਕੀ ਲੱਗਦਾ ਕਿ ਕਿਉਂ ਉਹਨਾਂ ਨੇ ਇਸ ਤਰ੍ਹਾਂ ਦੀ ਗੱਲਾਂ ਕੀਤੀ? ਆਲਸੋ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਕਾਫੀ ਬੈਡ ਇੰਪੈਕਟ ਪਏਗਾ ਤੁਹਾਡੀ ਪਾਰਟੀ ਦੇ ਫਿਊਚਰ ਦੇ ਉੱਪਰ? ਉਹ ਵੇਖੋ, ਹਰ ਗੱਲ ਦਾ ਛੋਟਾ ਮੋਟਾ ਅਸਰ ਤਾਂ ਜ਼ਰੂਰ ਹੁੰਦਾ ਛੋਟਾ ਮੋਟਾ ਅਸਰ ਇਹਦਾ। ਹਾਂਜੀ। ਪਰ ਕੀ ਕੀਤਾ ਜਾ ਸਕਦਾ ਜਦੋਂ ਇੱਕ ਸਿਆਣੇ ਬਣੇ ਬੰਦੇ ਜਿਹੜੇ 85-86 ਸਾਲ ਦੇ ਨੇ ਉਹਨਾਂ ਦੀ ਇਹ ਗੱਲ ਕੀਤੀ ਹੈ, ਬੜੀ ਦੁਖਦਾਈ ਹੈ ਜੀ। ਅਸੀਂ ਤਾਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਬਹੁਤ ਔਰ ਉਹਨਾਂ ਨੂੰ ਪਾਰਟੀ ਦੇ ਵਿੱਚ ਰਹਿ ਕੇ ਜੋ ਮਰਜ਼ੀ ਕਰਦੇ, ਜੋ ਮੇਰੇ ਜੇ ਕੋਈ ਕਮੀ ਪੇਸ਼ੀ ਸੀ ਜ਼ਰੂਰ ਉਹਨਾਂ ਨੂੰ ਦੱਸਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਜੀ। ਬਾਕੀ ਠੀਕ ਹੈ, ਕੋਈ ਛੋਟਾ ਮੋਟਾ ਪਾਰਟੀਆਂ ਤੇ ਇਹਨਾਂ ਘਟਨਾਵਾਂ ਦਾ ਅਸਰ ਹੁੰਦਾ ਪਰ ਬੜਾ ਟੈਂਪਰੇਰੀ ਜਿਹਾ ਹੁੰਦਾ। ਹਾਂਜੀ। ਲੋਕ ਪਾਰਟੀਆਂ ਨਾਲ, ਲੋਕ ਬੰਦਿਆਂ ਨਾਲ ਨਹੀਂ। ਖਾਸ ਤੌਰ ਤੇ ਆਮ ਆਦਮੀ ਪਾਰਟੀ ਦਾ ਤੇ ਲੋਕਾਂ ਦਾ ਰੁਝਾਨ ਹੀ ਜਿਹੜਾ ਉਹ ਪਾਰਟੀ ਪ੍ਰਤੀ ਹੈ, ਬੰਦਿਆਂ ਪ੍ਰਤੀ ਨਹੀਂ ਹੈ ਜੀ। ਜੋ ਲੋਕਾਂ ਦੀਆਂ ਆਸਾਂ ਉਮੀਦਾਂ ਆਮ ਆਦਮੀ ਪਾਰਟੀ ਕੋਲ ਹੈਗੀਆਂ
ਹਾਂਜੀ ਉਹ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਕਰਕੇ ਅਰਵਿੰਦ ਕੇਜਰੀਵਾਲ ਦੇ ਆਪਣੇ ਕਿਰਦਾਰ ਕਰਕੇ ਉਹਦੇ ਕੰਮਾਂ ਕਰਕੇ ਜੋ ਦਿੱਲੀ ਵਿੱਚੋਂ ਕਰ ਰਹੇ ਨੇ। ਹਾਂਜੀ ਲੋਕ ਪਾਰਟੀ ਨਾਲ ਜੁੜੇ ਹੋਏ ਆ, ਬੰਦਿਆਂ ਦੇ ਨਾਲ ਕੋਈ ਐਸੀ ਗੱਲ ਹੈ ਨਹੀਂ। ਬਿਲਕੁਲ ਜੀ। ਪਰ ਫਿਰ ਵੀ ਮੈਂ ਸਮਝਦਾ ਵੀ ਗੱਲ ਮਾਰੀ ਹੈ। ਹਾਂਜੀ ਅਮਰ ਵੀਰ ਜੀ, ਆਫ ਕੋਰਸ ਆਮ ਆਦਮੀ ਪਾਰਟੀ ਦੇ ਕੰਮਾਂ ਕਰਕੇ ਵੀ ਲੋਕ ਕਾਫੀ ਜੁੜੇ ਹੋਏ ਨੇ। ਆਫ ਕੋਰਸ ਇਹ ਜਿਹੜੇ ਸਾਡੇ ਪੰਜਾਬੀ ਜਾਂ ਸਾਡੇ ਸਿੱਖ ਵੀਰ ਵੀ ਇਹਨਾਂ ਨੂੰ ਸਪੋਰਟ ਕਰਦੇ ਨੇ, ਉਹਨਾਂ ਨੂੰ ਅਸੀਂ ਸਪੋਰਟ ਕਰਦੇ, ਤਾਂ ਵੀ ਕਾਫੀ ਲੋਕ ਬਹੁਤ ਜੁੜੇ ਹੋਏ ਨੇ। ਸੋ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਕੀ ਫਿਊਚਰ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਰਹੋਗੇ ਕਿ ਇਸ ਤੋਂ ਬਾਅਦ ਜਦੋਂ ਮਤਾ ਪਾਸ ਕੀਤਾ ਗਿਆ ਹੈ, ਜਾਂ ਫਿਰ ਇਸ ਤਰ੍ਹਾਂ ਦੀ ਗੱਲਾਂ ਕਰਦੇ ਕਿ ਤੁਸੀਂ ਇਸ ਪਾਰਟੀ ਨਾਲ ਸਪੋਰਟ ਕਰੋਗੇ ਜਾਂ ਫਿਰ ਤੁਸੀਂ ਛੱਡੋਗੇ? ਇਹ ਤਾਂ ਜੀ ਕੋਈ ਸੋਚੇ ਵੀ ਨਾ, ਅਸੀਂ ਤੇ ਕੇਜਰੀਵਾਲ ਦੀ ਸੋਚ ਦੇ ਨਾਲ ਆ ਜੀ, ਅਸੀਂ ਕਿਸੇ ਉਹਦੇ ਨਾਲ ਨਹੀਂ ਗਏ ਜੀ। ਅਸੀਂ ਤਾਂ ਬਿਲਕੁਲ ਆਮ ਆਦਮੀ ਪਾਰਟੀ, ਕਿਉਂਕਿ ਬੜੀ ਦੇਰ ਬਾਅਦ ਲੋਕਾਂ ਨੂੰ ਇੱਕ ਲੀਡਰ ਮਿਲਿਆ, ਬੜੀ ਦੇਰ ਬਾਅਦ ਇੱਕ ਪਾਰਟੀ ਮਿਲੀ ਆ ਹਾਂਜੀ ਜਿਹੜੀ ਪੰਜਾਬ ਦੇ ਲੋਕਾਂ ਦੀ ਜਾਨ ਛੁਡਾ ਸਕਦੀ ਆ ਮੌਜੂਦਾ ਸਿਸਟਮ ਤੋਂ। ਜੀ ਜੀ। ਵੈਲ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਕਿ ਹਾਊ ਯੂ ਥਿੰਕ ਅਬਾਊਟ ਇਟ। ਸੋ ਹੁਣ ਅਸੀਂ ਇੱਕ ਦੋ ਮੁੱਦਿਆਂ ਦੇ ਹੋਰ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਰੀਸੈਂਟਲੀ ਮੋਗਾ ਬੱਸ ਕਾਂਡ ਹੋਇਆ, ਜਿਸ ਦੇ ਵਿੱਚ ਇੱਕ ਛੋਟੀ ਜੀ ਬੱਚੀ ਦੀ ਟਾਈਮ ਤੇ ਹੀ ਮੌਤ ਹੋ ਗਈ ਹੈ। ਤੁਸੀਂ ਇਸ ਤੇ ਬੜਾ ਸਪਸ਼ਟ ਸਟੈਂਡ ਲਿੱਤਾ, ਤੁਸੀਂ ਪ੍ਰੋਟੈਸਟ ਵੀ ਕੀਤੇ, ਧਰਨੇ ਵੀ ਦਿੱਤੇ, ਪਰ ਜਿਸ ਤਰ੍ਹਾਂ ਪਰਿਵਾਰ ਤੇ ਬਾਦਲਾਂ ਦੇ ਵਿੱਚ ਇੱਕ ਤਰ੍ਹਾਂ ਦਾ ਸਮਝੌਤਾ ਹੋ ਗਿਆ ਲਾਸਟ ਵੀਕ। ਹੁਣ ਤੁਹਾਡੀ ਪਾਰਟੀ ਦਾ ਇਸ ਤੇ ਕੀ ਸਟੈਂਡ ਹੈ? ਤੁਹਾਨੂੰ ਕੀ ਲੱਗਦਾ ਕਿ ਇਹ ਘਟਨਾ ਇੱਥੇ ਖਤਮ ਹੋ ਜਾਏਗੀ ਕਿ ਅੱਗੇ ਜਾਏਗੀ? ਨਹੀਂ, ਇਹ ਭੈਣ ਜੀ ਇਹ ਘਟਨਾ ਜਿਸ ਤਰ੍ਹਾਂ ਦਾ ਦਿੱਲੀ ਦੇ ਵਿੱਚ ਨਿਰਭੈ ਕਾਂਡ ਹੋਇਆ ਸੀ ਨਾ ਜੀ, ਤੇ ਉਹਦੇ ਤੋਂ ਬਾਅਦ ਲੋਕਾਂ 'ਚ ਜਾਗ੍ਰਿਤੀ ਆਈ ਸੀ, ਲੋਕ ਇਸ ਤਰ੍ਹਾਂ ਦੇ ਕ੍ਰਾਈਮ ਦੇ ਅਗੇਂਸਟ ਉੱਠ ਖੜੇ ਹੋਏ ਸੀਗੇ। ਹਾਂਜੀ, ਉਸੇ ਤਰ੍ਹਾਂ ਦਾ ਹੀ ਇਸ ਜਿਹੜਾ ਇਹ ਮੋਗਾ ਕਾਂਡ ਹੋਇਆ, ਇਹਦੇ ਵਿੱਚ ਵੀ ਬੇਟੀ ਜਿਹੜੀ ਅਰਸ਼ਦੀਪ ਜਿਹੜੀ ਬੱਸ 'ਚ ਸੁੱਟ ਕੇ ਮਾਰ ਦਿੱਤੀ ਗਈ। ਇਹਦੇ ਨਾਲ ਵੀ ਪੰਜਾਬ ਸਾਰੇ ਦੇ ਵਿੱਚ ਬਹੁਤ ਵੱਡਾ ਲੋਕਾਂ ਦੇ ਵਿੱਚ ਗੁੱਸਾ ਸੀਗਾ ਔਰ ਪੰਜਾਬ ਸਾਰਾ ਇਸ ਇਸ਼ੂ ਤੇ ਉੱਠ ਖੜਾ ਹੋਇਆ ਜੀ। ਘਟਨਾਵਾਂ ਇਹਦੇ ਤੋਂ ਪਹਿਲਾਂ ਵੀ ਆਰਬਿਟ ਬੱਸ ਦੇ ਨਾਲ ਬਹੁਤ ਹੋਈਆਂ ਹੋਣਗੀਆਂ, ਬਹੁਤ ਲੋਕ ਬੱਸਾਂ ਥੱਲੇ ਐਕਸੀਡੈਂਟਾਂ 'ਚ ਮਾਰੇ ਗਏ ਹੋਣਗੇ, ਪਰ ਕਿਸੇ ਨੇ ਉਸ ਇਸ਼ੂ ਨੂੰ ਉਠਾਇਆ ਨਹੀਂ ਸੀ। ਇਹ ਕੁਦਰਤ ਵੱਲੋਂ ਹੀ ਇੱਕ ਗਰੀਬ ਲੜਕੀ ਜਿਹੜੀ ਦਲਿਤ ਲੜਕੀ, ਉਹਦਾ ਜਦੋਂ ਇਸ ਤਰ੍ਹਾਂ ਦਾ ਉਹਨੂੰ ਮਾਰਿਆ ਗਿਆ ਬੱਸ ਤੋਂ ਸੁੱਟ ਕੇ ਜੀ, ਪਰ ਉਹਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹਦੇ ਨਾਲ ਕੁਦਰਤ ਵੱਲੋਂ ਸਾਰਾ ਪੰਜਾਬ ਉੱਠ ਖੜਾ ਹੋਇਆ। ਔਰ ਬਾਦਲ ਦੀਆਂ ਜਿੰਨੀਆਂ ਵੀ ਵਧੀਕੀਆਂ ਪਿਛਲੇ 7-8 ਸਾਲਾਂ 'ਚ ਸਾਰੀਆਂ ਇਸ ਬੱਚੀ ਦੀ ਮੌਤ ਨੇ ਉਜਾਗਰ ਕਰ ਦਿੱਤੀਆਂ ਨੇ ਜੀ। ਇਹ ਠੀਕ ਹੈ, ਉਹ ਵਿਚਾਰੇ ਗਰੀਬ ਨੇ, ਜਿਸ ਬੰਦੇ ਨੇ ਗਰੀਬੀ ਦੇਖੀ ਹੁੰਦੀ ਹੈ ਉਹਨੂੰ ਪਤਾ ਹੁੰਦਾ, ਪਰ ਮੈਂ ਸਮਝਦਾ ਮੈਂ ਉਹਨਾਂ ਦੇ ਮਤਲਬ ਕਦੀ ਵੀ ਕੋਈ ਮਾੜਾ ਲਫ਼ਜ਼ ਨਹੀਂ ਬੋਲ ਸਕਦਾ, ਕਿਉਂਕਿ ਉਹਨਾਂ ਨੇ ਬੜੇ ਬਹਾਦਰਾਂ ਵਾਲਾ ਕੰਮ ਕੀਤਾ ਹੈ। ਏਡੇ ਵੱਡੇ ਬੰਦੇ ਦੇ ਅਗੇਂਸਟ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋਏ, ਉਹਦੇ ਉਲਟ ਖੜਨਾ ਔਰ ਇਨਸਾਫ ਦੀ ਮੰਗ ਕਰਨੀ ਜੀ। ਚਾਹੇ ਉਹਨਾਂ ਨੇ 5 ਦਿਨ ਹੀ ਖੜੇ ਰਹੇ ਆ, 5 ਦਿਨਾਂ ਦੇ ਵਿੱਚ ਪੰਜਾਬ ਸਾਰਾ ਉੱਠਿਆ, ਉਹਨਾਂ ਦੇ ਅਗੇਂਸਟ 302 ਦਾ ਪਰਚਾ ਦਰਜ ਹੋਇਆ। ਇਹਨਾਂ ਦੀ ਕਰਤੂਤ ਸਾਰੇ ਦੇਸ਼ ਵਿੱਚ ਨਹੀਂ, ਸਾਰੀ ਦੁਨੀਆ ਵਿੱਚ ਉਜਾਗਰ ਹੋਈ ਹੈ ਜੀ। ਉਹਨਾਂ ਦੇ ਠੀਕ ਹੈ, ਵਿਚਾਰਿਆਂ ਦੀ ਹਾਲਤ ਇਹੋ ਜਿਹੀ ਸੀ, ਇਹਨਾਂ ਨੇ ਅਫਸਰਾਂ ਦਾ ਦਬਾਅ ਪਾ ਕੇ, ਸਰਕਾਰ ਦਾ ਦਬਾਅ ਪਾ ਕੇ ਉਹਨੂੰ ਡਰਾ ਧਮਕਾ ਕੇ ਮਨਾਇਆ, ਲਾਲਚ ਦੇ ਕੇ ਮਨਾਇਆ। ਪਰ ਮੈਂ ਫਿਰ ਵੀ ਉਹਨਾਂ ਦੀ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ 5 ਦਿਨ ਜਿਹੜਾ ਸਟੈਂਡ ਕੀਤਾ, ਸਾਰੀਆਂ ਪਾਰਟੀਆਂ ਵੀ ਉੱਥੇ ਗਈਆਂ, ਉਹਦੇ ਨਾਲ ਇਹਨਾਂ ਦਾ ਪਿਛਲੇ ਸਾਰੇ ਪਾਪਾਂ ਤੋਂ ਪਰਦਾ ਉੱਠ ਗਿਆ। ਇਹ ਇਸ਼ੂ ਬੰਦ ਹੋਣ ਵਾਲਾ ਨਹੀਂ, ਕਿਉਂਕਿ ਸੋ ਮੋਟੋ ਇਹ ਹਾਈ ਕੋਰਟ ਨੇ ਵੀ ਲੈ ਲਿਆ ਸੀ, ਅਸੀਂ ਵੀ ਉੱਥੇ ਪਾਰਟੀ ਬਣਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹਨਾਂ ਦੀਆਂ ਬੱਸਾਂ ਦਾ ਵੀ ਸਾਰਾ ਸਿਸਟਮ ਉੱਥੇ ਉਜਾਗਰ ਹੋ ਰਿਹਾ ਕਿ ਕਿੰਨੀਆਂ ਇਹਨਾਂ ਕੋਲ ਬੱਸਾਂ ਨੇ, ਇਹਨਾਂ ਕੋਲ ਰੂਟ ਕਿੰਨੇ ਸੀ ਤੇ ਗੈਰ ਰੂਟਾਂ ਤੋਂ ਬਿਨਾਂ ਕਿੰਨੀਆਂ ਬੱਸਾਂ ਚਲਾ ਰਹੇ ਆ। ਸਾਰਿਆਂ ਤੋਂ ਇਹਦੇ ਵਿੱਚ ਇਨਵੋਲਵ ਹੋ ਗਿਆ, ਵਿੱਚ ਕਾਂਗਰਸੀਆਂ ਬੱਸਾਂ ਦਾ ਵੀ ਆ ਗਿਆ, ਵਿੱਚ ਬੀਜੇਪੀ ਦੀਆਂ ਬੱਸਾਂ ਦਾ ਵੀ ਆ ਗਿਆ, ਵਿੱਚ ਇਹਨਾਂ ਦੀਆਂ ਬੱਸਾਂ ਦਾ ਵੀ ਆ ਗਿਆ। ਔਰ ਜੇ ਖੇਤ ਨੂੰ ਵਾੜ ਹੀ ਖਾਣ ਲੱਗ ਜੂ, ਲੀਡਰ ਇੱਥੋਂ ਦੇ ਵਪਾਰੀ ਬਣ ਗਏ। ਲੀਡਰਾਂ ਨੇ ਲੋਕਾਂ ਨੂੰ, ਪਬਲਿਕ ਨੂੰ ਇਨਸਾਫ ਦੇਣ ਦੀ ਬਜਾਏ ਆਪਣਾ ਧੰਦਾ ਸ਼ੁਰੂ ਕਰ ਲਿਆ, ਜਿਹੜਾ ਅੱਜ ਲੋਕਾਂ ਦਾ ਲੀਡਰਾਂ ਪ੍ਰਤੀ ਇਹ ਵਿਚਾਰ ਹੈ ਕਿ ਇੱਥੋਂ ਦੇ ਲੀਡਰ ਪ੍ਰਾਪਰਟੀ ਡੀਲਰ ਨੇ ਜੀ। ਔਰ ਇੱਕ ਕਹਾਵਤ ਆ ਕਿ ਜਿੱਥੋਂ ਦਾ ਰਾਜਾ ਵਪਾਰੀ ਹੋਊਗਾ ਉੱਥੋਂ ਦੀ ਜਨਤਾ ਭਿਖਾਰੀ ਹੋਊਗੀ। ਬਾਦਲ ਸਾਹਿਬ ਰਾਜ ਧਰਮ ਨਹੀਂ ਨਿਭਾ ਰਹੇ, ਉਹ ਤਾਂ ਪਰਿਵਾਰ ਵਾਲੇ ਪਾਸੇ ਖੜ ਗਏ ਆ। ਨਾ ਉਹਨਾਂ ਨੇ ਲੈਂਡ ਐਕੁਜੀਸ਼ਨ ਬਿੱਲ ਤੇ ਕੋਈ ਸਟੈਂਡ ਲਿਆ, ਨਾ ਕਿਸਾਨ ਦੀਆਂ ਖੁਦ ਟੈਕਸੀਆਂ, ਕਿਸਾਨ ਦੀ ਜਿਹੜੀ ਫਸਲ ਰੁਲੀ ਆ ਇਹਦੇ ਤੇ ਕੋਈ ਸਟੈਂਡ ਲਿਆ। ਉਹਨਾਂ ਤੇ ਆਪਣੀ ਬਹੁ ਰਾਣੀ ਨੂੰ ਵਜ਼ੀਰ ਬਣਾਉਣ ਤੱਕ ਤੇ ਆਪਣੇ ਰਿਸ਼ਤੇਦਾਰ ਮਜੀਠੀਆ ਨੂੰ ਡਰੱਗ ਐਕਟ ਵਿੱਚੋਂ ਬਚਾਉਣ ਵਾਸਤੇ ਉਹ ਮੋਦੀ ਉਹਨਾਂ ਦੇ ਹੱਥਾਂ 'ਚ ਬਿਲਕੁਲ ਚਲਾ ਗਿਆ, ਪੰਜਾਬ ਦੇ ਲੋਕਾਂ ਨੂੰ ਛੱਡ ਗਿਆ। ਸਾਰੀਆਂ ਗੱਲਾਂ ਇਸ ਮੋਗਾ ਕਾਂਡ ਨੇ
ਉਜਾਗਰ ਕਰ ਦਿੱਤੀਆਂ। ਇਹ ਠੰਡੀ ਹੋਣ ਵਾਲੀ ਗੱਲ ਨਹੀਂ ਹੈ। ਹਾਂਜੀ ਇਹ ਬਾਦਲ ਨੂੰ ਲੈ ਕੇ ਬੈਠੋਗੀ ਪੋਲੀਟੀਕਲੀ। ਜੀ ਤੇ ਵੀਰ ਜੀ ਇੱਕ ਹੋਰ ਮੁੱਦੇ ਤੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ 82 ਸਾਲਾ ਬਜ਼ੁਰਗ ਬਾਪੂ ਸੂਰਤ ਸਿੰਘ ਖਾਲਸਾ ਜਨਵਰੀ 16 ਤੋਂ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਰਹੇ। ਆਈ ਨੋ ਕਿ ਇਹ ਇੱਕ ਜਾਇਜ਼ ਮੰਗ ਹੈ, ਤੁਹਾਡੀ ਪਾਰਟੀ ਦੇ ਮੈਂਬਰਸ ਵੀ ਉਹਨਾਂ ਨੂੰ ਮਿਲਣਗੇ, ਇਨਕਲੂਡਿੰਗ ਯੋਰਸੈਲਫ, ਯੂ ਵੈਂਟ देयर ਟੂ। ਆਮ ਆਦਮੀ ਪਾਰਟੀ ਦੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਤੇ ਇਹਨਾਂ ਦਾ ਕੀ ਸਟੈਂਡ ਹੈ? ਦੇਖੋ ਇਹ ਅਸੀਂ ਬਾਪੂ ਸੂਰਤ ਸਿੰਘ ਹੋਏ ਚਾਹੇ ਦੇਖੋ ਗੁਰਬਖਸ਼ ਸਿੰਘ ਦੇ ਅੰਦਰ ਕੀ ਸੀ, ਅਸੀਂ ਤਾਂ ਬਾਹਰ ਤੌਰ ਤੇ ਦੇਖਦੇ ਸੀ ਕਿ ਗੁਰਬਖਸ਼ ਸਿੰਘ ਇੱਕ ਕਾਜ਼ ਵਾਸਤੇ ਲੜ ਰਿਹਾ। ਪਤਾ ਨਹੀਂ ਬਾਅਦ ਚ ਬੰਦਾ ਕੀ ਨਿਕਲਦਾ। ਅਸੀਂ ਤਾਂ ਉਸ ਵੇਲੇ ਵੀ ਹਮਾਇਤ ਕੀਤੀ ਸੀ। ਅਸੀਂ ਬਾਪੂ ਸੂਰਤ ਸਿੰਘ ਬਜ਼ੁਰਗ ਬੰਦਾ, ਮੈਂ ਤਾਂ ਪਰਸਨਲੀ ਵੀ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ। ਅਸੀਂ ਬਿਲਕੁਲ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹਨਾਂ ਬੰਦਿਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਫੌਰਨ ਹਰਿਆ ਕਰਨਾ ਚਾਹੀਦਾ। ਇਹ ਤਾਂ ਹਿਊਮਨ ਰਾਈਟਸ ਦੀ ਅਵਗਿਆ। ਬਿਲਕੁਲ ਜਿਹੜੇ ਲੋਕ ਕਾਨੂੰਨ ਦੇ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਕਿ ਉਹ ਪੰਜਾਬ ਦੇ ਰਹਿਣ ਵਾਲੇ ਨੇ ਜਾਂ ਉਹ ਸਿੱਖ ਨੇ। ਇਹ ਬਹੁਤ ਮਾੜੀ ਗੱਲ ਹੈ। ਜੀ ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਇਹਨਾਂ ਵਿਸਰ ਮੁੱਦਿਆਂ ਦੇ ਉੱਪਰ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵਿਊਅਰਸ। ਇਸ ਦੇ ਨਾਲ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ, ਛੋਟਾ ਜਿਹਾ ਬ੍ਰੇਕ ਲੈਣੇ ਹਾਂ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਕੀਪ ਵਾਚਿੰਗ ਨਿਊਜ਼ TV 84। We'll be right back after a short break.